ਬਿਸਮਿल्लाहिर्रहमानिर्रहीम ਤੇ अस्सलाम वालेकुम। 20 ਜੁਲਾਈ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 233। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਰ ਉਸ ਤੋਂ ਪਹਿਲਾਂ ਇਹ ਆਵਾਜ਼ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਏਗਾ ਕਿ ਮੈਂ ਘੁੱਗੜ ਕਾਂ ਬਣਿਆ ਹੋਇਆ। ਆਵਾਜ਼ ਗਲਾ ਫੜਿਆ ਗਿਆ ਬੜਾ ਬੁਰਾ, ਤੇ ਇਕੱਲਾ ਗਲਾ ਹੀ ਨਹੀਂ ਖਰਾਬ, ਕਾਫੀ ਸਾਰਾ ਸਿਸਟਮ ਜਿਹੜਾ ਉਹ ਸ਼ੇਖ ਰਸ਼ੀਦ ਸਾਹਿਬ ਕਹਿੰਦੇ ਹੁੰਦੇ ਨੇ ਵੀ ਰਿੰਗ ਪਿਸਟਨ ਖਰਾਬ ਨੇ, ਤੇ ਮੇਰਾ ਖਿਆਲ ਕਾਫੀ ਸਾਰਾ ਸਿਸਟਮ ਖਰਾਬ ਹੈ। ਤੇ ਇਹ ਹੁਣ ਅੱਜ ਤੀਸਰਾ ਚੌਥਾ ਦਿਨ ਹੈ। ਪਹਿਲੇ ਉਹ 1-2 ਦਿਨ ਤੇ ਮੈਂ ਮੰਨਿਆ ਕੋਈ ਨਹੀਂ ਇਹਦੇ ਕੋਲੋਂ, ਤੇ ਕੰਮ ਜਾਰੀ ਰੱਖਿਆ। ਫਿਰ ਤੁਹਾਨੂੰ ਪਤਾ ਹੈ ਕਿ ਉਮਰ ਦਾ ਵੀ ਹੁਣ ਤਕਾਜ਼ਾ ਹੈ, ਤੇ ਆਖਿਰਕਾਰ ਇਹਨੇ ਮੈਨੂੰ ਢਾਹ ਲਿਆ, ਤੇ ਹੁਣ ਆਵਾਜ਼ ਜਿਹੜੀ ਹੈ ਉਹ ਨਹੀਂ ਨਿਕਲ ਰਹੀ। ਕੱਲ੍ਹ ਤੁਹਾਡੇ ਸਾਹਮਣੇ ਹਾਜ਼ਰ ਨਹੀਂ ਸੀ ਹੋ ਸਕੇ, ਤੇ ਉਸ ਤੋਂ ਬਾਅਦ ਜਿਹੜਾ ਪਿਛਲਾ ਵੀਲੌਗ ਸੀ ਕੁਝ ਉਹਦੇ 'ਤੇ ਕੌਮੈਂਟਸ ਵੇਖੇ, ਸੋਸ਼ਲ ਮੀਡੀਆ 'ਤੇ ਵੇਖੇ, ਤੇ ਯਾਰਾਂ ਸੱਜਣਾ ਬੇਲੀਆਂ ਬਜ਼ੁਰਗਾਂ ਨੇ ਕਾਫੀ ਉਹਦੇ ਉੱਤੇ ਸਖਤੀ ਕੀਤੀ ਸੀ ਵੀ ਛੁੱਟੀ ਨਾ ਕਰੋ। ਅੱਛਾ, ਯਕੀਨ ਕਰੋ ਵੀ ਛੁੱਟੀ ਮੇਰਾ ਵੀ ਕਰਨ ਨੂੰ ਦਿਲ ਇਸ ਲਈ ਨਹੀਂ ਕਰਦਾ ਵੀ ਰੋਜ਼ ਹੀ ਤਾਂ ਕੋਈ ਨਾ ਕੋਈ ਚੌਧਰੀ ਨੇ ਫਰਾਡ ਕੀਤਾ ਹੁੰਦਾ ਹੈ। ਉਹ ਤੁਹਾਨੂੰ ਨਾ ਦੱਸੀਏ ਤੁਸੀਂ ਚੱਕਰ 'ਚ ਆ ਜਾਂਦੇ ਹੋ। ਜਿਵੇਂ ਇਹ ਕੌਮੈਂਟ ਵੇਖੋ, ਇਹ ਸਾਡੇ ਹੀ ਵੀਲੌਗ 'ਤੇ ਕਿਸੇ ਨੇ ਕੀਤਾ ਹੈ। ਉਹਨੇ ਕਿਹਾ ਸਲਾਹੁਦੀਨ ਅਯੂਬੀ ਤੋਂ ਬਾਅਦ ਮੌਲਾਨਾ ਫਜ਼ਲ ਰਹਿਮਾਨ ਹੀ ਹੈ ਜਿੱਤੇ ਸਾਨੂੰ ਉਮੀਦਾਂ ਨੇ, ਤੇ ਜਿਹੜਾ ਕੰਮ ਕਰ ਰਿਹਾ। ਹੁਣ ਦੱਸੋ ਵੀ ਇਹਦੇ 'ਤੇ ਅਗਰ 2 ਦਿਨ ਵੀ ਲੇਟ ਕਰ ਜਾਈਏ ਤੇ ਜਿਹੜਾ ਇਹਨਾਂ ਨੇ ਸਮਾਂ ਬੰਨ੍ਹ ਦੇਣਾ ਉਹ ਫਿਰ ਸਾਡੇ ਕੋਲੋਂ ਫੜਿਆ ਨਹੀਂ ਜਾਣਾ। ਅੱਜ ਇੱਕ ਬੜੇ ਦੁਨੀਆ ਦੇ ਮੰਨੇ ਪ੍ਰਮੰਨੇ ਪਲਾਸਟਿਕ ਸਰਜਨ ਸਨ ਅਮਰੀਕਾ ਦੇ ਵਿੱਚ, ਉਹਨਾਂ ਦੇ ਨਾਲ ਮੈਂ ਬੈਠਾ ਸਾਂ ਖਾਣੇ 'ਤੇ। ਇਹ ਨਾ ਸੋਚਣਾ ਮੈਂ ਪਲਾਸਟਿਕ ਸਰਜਰੀ ਕਰਵਾਉਣ ਗਿਆ ਸਾਂ, ਉਹ ਅਸੀਂ ਵੈਸੇ ਕਿਸੇ ਹੋਰ ਮਕਸਦ ਵਾਸਤੇ ਮੀਟਿੰਗ ਸੀ, ਨੌਨ ਮੈਡੀਕਲ। ਮੈਂ ਆਪਣੀ ਕੋਈ ਸਿਹਤ ਵਾਸਤੇ ਵੀ ਨਹੀਂ ਸੀ ਗਿਆ, ਕਿਉਂਕਿ ਗਲੇ ਦਾ ਮਸਲਾ ਪਲਾਸਟਿਕ ਸਰਜਨ ਨੇ ਤਾਂ ਠੀਕ ਨਹੀਂ ਕਰਨਾ ਨਾ। ਉਹ ਉੱਥੇ ਕੋਈ ਹੋਰ ਮੀਟਿੰਗ ਸੀ ਮੈਡੀਕਲ ਤੋਂ ਹਟ ਕੇ, ਤੇ ਉੱਥੇ ਜਿਸ ਵੇਲੇ ਗੱਲਬਾਤ ਹੋਈ ਤੇ ਉਹਨਾਂ ਨੇ ਮੈਨੂੰ ਇੱਕ ਸਵਾਲ ਪੁੱਛਿਆ। ਉਹਨਾਂ ਨੇ ਕਿਹਾ ਗਿੱਲ ਸਾਹਿਬ, ਤੁਹਾਡਾ ਤਜਜ਼ੀਆ ਸੁਣਿਆ ਉਰਦੂ ਵੀਲੌਗ 'ਚ ਕਿ ਇਹ ਫਜ਼ਲ ਰਹਿਮਾਨ ਸਾਹਿਬ ਉਹਨਾਂ ਦੇ ਲਾਂਚ ਕੀਤੇ ਹੋਏ ਨੇ, ਤੇ ਉਹਨਾਂ ਦੇ ਲਾਂਚ ਕੀਤੇ ਹੋਏ ਅਗਰ ਇਹ ਹੋਣ ਤੇ ਦੱਸੋ ਉਹ ਆਇਸ਼ਾ ਗੁਲ ਅਲਈ, ਆਇਸ਼ਾ ਗੁਲ ਅਲਈ ਨੂੰ ਤੁਸੀਂ ਜ਼ਨਾਨੀਆਂ ਦੀ ਸ਼ੇਰ ਅਫਜ਼ਲ ਮਰਵਤ ਕਹੋ, ਜਾਂ ਸ਼ੇਰ ਅਫਜ਼ਲ ਮਰਵਤ ਨੂੰ ਤੁਸੀਂ ਆਪਣਾ ਜਿਹੜਾ ਮਰਦਾਂ ਦੀ ਆਇਸ਼ਾ ਗੁਲ ਅਲਈ ਕਹੋ, ਜੋ ਵੀ ਤੁਸੀਂ ਕਹਿਣਾ। ਬਹਰਲ ਮੁਖਤਸਰ ਇਹ ਕਿ ਉਹਨਾਂ ਨੇ ਕਿਹਾ ਵੀ ਆਇਸ਼ਾ ਗੁਲ ਅਲਈ ਨੇ ਤੇ ਬੱਚੇਬਾਜ਼ੀ ਦਾ ਤੇ ਪਤਾ ਨਹੀਂ ਕਿਹੜਾ ਕਿਹੜਾ ਗੰਦਾ ਇਲਜ਼ਾਮ ਲਾਤਾ। ਅਗਰ ਇਹ ਜਰਨੈਲਾਂ ਨੇ ਆਪ ਕਰਵਾਇਆ ਹੁੰਦਾ ਤੇ ਏਡੇ ਗੰਦੇ ਇਲਜ਼ਾਮ ਤੇ ਨਾ ਲਾਉਂਦੇ। ਮੈਂ ਉਹਨਾਂ ਨੂੰ ਕਿਹਾ ਜੀ ਗੱਲ ਇਹ ਹੈ ਵੀ ਇਹ ਤਾਂ ਕੁਝ ਵੀ ਨਹੀਂ, ਇਹਦੋਂ ਵੀ ਗੰਦੇ ਲਾ ਦੇਣ। ਜੇ ਮੌਲਾਨਾ ਸਾਹਿਬ ਨੂੰ ਇਹ ਪਤਾ ਹੋਵੇ ਵੀ 4 ਮੈਨੂੰ ਭੈੜੀਆਂ ਗੱਲਾਂ ਲੋਕੀ ਕਹਿਣਗੇ ਤੇ 4 ਅੱਗੋਂ ਮੈਂ ਕਹਾਂਗਾ ਜਰਨੈਲਾਂ ਨੂੰ, ਤੇ 4 ਜਰਨੈਲਾਂ ਦੇ ਟਾਊਟ ਮੈਨੂੰ ਕਹਿਣਗੇ, ਤੇ ਉਦੋਂ ਬਾਅਦ ਅਗਰ ਮੈਨੂੰ ਹਕੂਮਤ 'ਚ ਵੱਡਾ ਸਾਰਾ ਹਿੱਸਾ ਮਿਲ ਜਾਏ ਤੇ ਮੌਲਾਨਾ ਸਾਹਿਬ ਦੀ ਤਾਂ ਚਲੋ ਛੱਡੋ, ਉਹਨਾਂ ਦੀ ਤਾਂ ਮੈਂ ਗੱਲ ਨਹੀਂ ਕਰਦਾ, ਵੱਡੇ ਨੇ ਮੇਰੇ ਤੋਂ ਉਮਰ 'ਚ। ਬੰਦੇ ਤਾਂ ਇਹੋ ਜਿਹੇ ਵੀ ਨੇ ਜਿਹੜੇ ਆਖਣਗੇ ਮੈਨੂੰ ਨੰਗੀਆਂ ਗਾਲਾਂ ਕੱਢ ਲਓ ਬੇਸ਼ੱਕ ਤੁਸੀਂ, ਹਕੂਮਤ ਦਿਓ। ਇਹ ਕਿਹੜਾ ਐਡਾ ਇਲਜ਼ਾਮ ਹੈ? ਮੈਂ ਕਿਹਾ ਇਹ ਤਾਂ ਸ਼ੌਕ ਨਾਲ ਲਵਾ ਲੈਣਗੇ। ਫਿਰ ਮੈਂ ਉਹਨਾਂ ਕੋਲੋਂ ਇੱਕ ਕਾਊਂਟਰ ਸਵਾਲ ਕੀਤਾ। ਮੈਂ ਕਿਹਾ ਜੀ ਮੌਲਾਨਾ ਸਾਹਿਬ ਨੇ ਜਿੰਨੀ ਕੁ ਜ਼ਮੀਨ ਗਰਮ ਕਰ ਛੱਡੀ ਹੈ, ਇਹਦੋਂ ਅੱਧੀ ਗੱਲ ਵੀ ਨਹੀਂ ਸੀ ਕੀਤੀ ਇਮਰਾਨ ਖਾਨ ਸਾਹਿਬ ਨੇ ਜਿਹੜੀਆਂ ਇਹਨਾਂ ਨੇ ਕਰ ਛੱਡੀਆਂ। ਕੀ ਹਜੇ ਤੱਕ ਮੌਲਾਨਾ ਸਾਹਿਬ ਦੇ ਘਰ ਦੇ ਉੱਤੇ ਅਟੈਕ ਹੋਇਆ, ਗੇਟ ਭੰਨਿਆ ਗਿਆ, ਮੌਲਾਨਾ ਸਾਹਿਬ ਦੀ ਪਾਰਟੀ ਦੇ ਬੰਦੇ ਚੁੱਕ ਲਏ ਗਏ ਨੇ, ਮੌਲਾਨਾ ਸਾਹਿਬ ਦੀ ਚਾਦਰ 4 ਦੀਵਾਰੀ ਪਾਮਾਲ ਹੋ ਗਈ ਹੈ, ਮੌਲਾਨਾ ਸਾਹਿਬ ਦੇ ਉੱਤੇ ਇੱਜ਼ਤ ਨਿਕਾਹ ਦਾ ਕੇਸ ਬਣਿਆ, ਮੌਲਾਨਾ ਸਾਹਿਬ ਦਾ ਅਗਲਾ ਪਿਛਲਾ ਪੁਣ ਕੇ ਰੱਖ ਦਿੱਤਾ ਹੈ, ਮੌਲਾਨਾ ਸਾਹਿਬ ਦੇ ਬੰਦਿਆਂ ਨੂੰ ਚੁੱਕ ਕੇ ਤੇ ਉਹਨਾਂ ਦੇ ਨਾਜ਼ੁਕ ਅਜ਼ਾ 'ਤੇ ਕਰੰਟ ਲਾਏ ਨੇ, ਪੁੱਠੇ ਕਰਕੇ ਲਮਕਾ ਕੇ ਕੁੱਟਿਆ, ਮੌਲਾਨਾ ਸਾਹਿਬ ਦੀ ਪਾਰਟੀ ਦਾ ਤਹਿਸ ਨਹਿਸ ਮਚਾਤਾ ਹੈ, ਮੌਲਾਨਾ ਸਾਹਿਬ ਦੇ ਉੱਤੇ ਜ਼ਮੀਨ ਤੰਗ ਕਰ ਛੱਡੀ ਹੈ। ਮੈਂ ਕਿਹਾ ਜੀ ਕੁਝ ਹੋਇਆ ਅਜੇ ਤੱਕ? ਉਹਨਾਂ ਕਿਹਾ ਨਹੀਂ। ਮੈਂ ਕਿਹਾ ਮੌਲਾਨਾ ਸਾਹਿਬ ਨੇ ਅੱਗੋਂ ਮੁਲਤਾਨ ਦੇ ਜਲਸੇ ਦਾ ਐਲਾਨ ਕਰ ਦਿੱਤਾ ਹੈ। ਮੈਂ ਕਿਹਾ ਵੇਖਣਾ ਜਲਸਾ ਵੀ ਹੋ ਜਾਏਗਾ, ਜੇ ਮੁਲਤਾਨ ਵਾਲਾ ਨਾ ਹੋਇਆ ਅੜੀ ਫੜੀ ਕੀਤੀ 2-4 ਦਿਨ ਬਾਅਦ ਕਿਤੇ ਹੋਰ ਹੋ ਜਾਏਗਾ, ਹੋ ਸਕਦਾ ਇੱਕ ਅੱਧਾ ਡੱਕ ਵੀ ਦੇਣ। ਮੈਂ ਕਿਹਾ ਜੀ ਮੌਲਾਨਾ ਸਾਹਿਬ ਦੇ ਬੰਦੇ ਇਸਲਾਮਾਬਾਦ ਟੈਲੀਵਿਜ਼ਨਾਂ 'ਤੇ ਬਹਿ ਰਹੇ ਨੇ, ਅਜੇ ਤੱਕ ਬਹਿ ਰਹੇ ਨੇ। ਮੈਂ ਕਿਹਾ ਮੌਲਾਨਾ ਸਾਹਿਬ ਨੂੰ ਕੀ ਉਹਨਾਂ ਆਖਿਆ ਵੀ ਫਜ਼ਲ ਰਹਿਮਾਨ ਦਾ ਨਾਂ ਨਹੀਂ ਲੈਣਾ ਟੀ ਵੀ 'ਤੇ, ਇਹਨੂੰ ਹੁਣ ਬਾਨੀ ਆਖਿਆ ਕਰੋ ਜਾਂ ਨਾਨੀ ਆਖਿਆ ਕਰੋ ਜਾਂ ਜਿਹੜਾ ਵੀ ਆਖਣਾ ਹੈ? ਆਖਿਆ? ਉਹਨਾਂ ਕਿਹਾ ਜੀ ਨਹੀਂ। ਮੈਂ ਕਿਹਾ ਮੌਲਾਨਾ ਸਾਹਿਬ ਦੀਆਂ ਤਕਰੀਰਾਂ ਵੀ ਚੱਲ ਰਹੀਆਂ ਨੇ ਟਨਾ ਟਨ? ਉਹਨਾਂ ਕਿਹਾ ਜੀ ਚੱਲ ਰਹੀਆਂ ਨੇ। ਮੌਲਾਨਾ ਸਾਹਿਬ ਪਾਰਲੀਮੈਂਟ ਵੀ ਆ ਰਹੇ ਨੇ? ਉਹਨਾਂ ਕਿਹਾ ਜੀ ਆ ਰਹੇ ਨੇ।
ਫਿਰ ਆਖਰੀ ਸਵਾਲ ਮੈਂ ਪੁੱਛਿਆ ਵੀ ਜੋ ਮੌਲਾਨਾ ਸਾਹਿਬ ਜੋ ਮੁਜਾਹਦ ਬਣ ਗਏ ਨੇ ਉਹ ਦੱਸਦੇ ਨੇ ਕਿ ਮੈਨੂੰ ਜਰਨੈਲਾਂ ਨੇ ਆ ਕੇ ਕਿਹਾ ਵੀ ਤੁਹਾਨੂੰ KP ਦੀ ਹਕੂਮਤ ਦਿੰਨੇ, ਆ ਜਾਓ ਤੇ ਲੈ ਲਓ, ਆ ਜਾਓ ਤੇ ਲੈ ਲਓ, ਤੁਹਾਨੂੰ KP ਦੀ ਹਕੂਮਤ ਦਿੰਨੇ। ਮੌਲਾਨਾ ਸਾਹਿਬ ਨੇ ਇਹ ਗੱਲ ਪੂਰੀ ਕਿਉਂ ਨਹੀਂ ਦੱਸੀ ਵੀ ਉਹ ਜਿਹੜੀਆਂ 20 ਸੀਟਾਂ ਲਈਆਂ ਨੇ ਉਹ ਮਖਸੂਸ ਨਸ਼ਿਸਤਾਂ ਕਾਜ਼ੀ ਲਾਨਤ ਨੇ ਜਿਹੜੀਆਂ ਦਿੱਤੀਆਂ ਸਨ, ਉਹ ਜਿਹੜੀਆਂ ਮਖਸੂਸ ਨਸ਼ਿਸਤਾਂ ਖੋਈਆਂ ਨੇ ਖਵਾਤੀਨ ਦੀਆਂ, ਉਹਦੇ ਚੋਂ 20 ਫਜ਼ਲ ਰਹਿਮਾਨ ਸਾਹਿਬ ਨੂੰ ਲੱਭੀਆਂ ਨੇ। ਕੀ 20 ਨਹੀਂ, ਕੋਈ 4-5 ਘੱਟ ਹੋਣਗੀਆਂ। ਕੀ ਉਹ ਫਜ਼ਲ ਰਹਿਮਾਨ ਸਾਹਿਬ ਨੇ ਵਾਪਸ ਕੀਤੀਆਂ ਨੇ? ਕਰਨ ਦਾ ਇਰਾਦਾ ਹੈ? ਇਹ ਜ਼ਰਾ ਸੁਣੋ ਸਵਾਲ, ਜ਼ਰਾ ਰਿਪੋਰਟਰ ਇੱਕ ਨੇ ਪੁੱਛਿਆ ਸੀ ਤੇ ਫਜ਼ਲ ਰਹਿਮਾਨ ਸਾਹਿਬ ਨੇ ਅੱਗੋਂ ਕੀ ਐਲਾਨ ਕੀਤਾ, ਇਹ ਜ਼ਰਾ ਆਪੇ ਸੁਣ ਲਓ, सुनो। सर आपने कहा इलेक्शन में धांधली होती है, आपको भी 10 मखसूस शिस्तें मिली KPK में, सर वो वापस करेंगे मखसूस शिस्तें? PTI से मखसूस शिस्तें लेकर आपको मिली सर KPK में, भाई अगले कोई बात करो ना। मखसूस शिस्तें सर वापस करेंगे? बस ये बस कर दी है। ये कोई सवाल है यार? ये सवाल है। शिस्तें ली आज ना सर? हालात क्या हैं, आप क्या सवाल कर रहे हैं? नहीं मखसूस शिस्तें वापस कैसे करेंगे? करेंगे? किसको दी? किन को दिए? मुस्लिम लीग से आपने पूछे दिया ना, ना सर? मुस्लिम लीग से पूछे आपने 10 सीटें ना, ली है। मुस्लिम लीग से पूछे ना, हमसे लेकर उनको देंगे। देगा सर, मुस्लिम लीग को दे दी। लेकिन जो चीज़ गलत है वो गलत है। गलत क्या है? आप ही तो गलत कर रहे हैं। ਸੁਣ ਲਿਆ ਜੀ, ਪਤਲੀ ਗਲੀ ਨਿਕਲ ਗਏ। ਇਹ ਜਿਹੜਾ ਮੁਜਾਹਿਦ ਹੈ ਇਹ ਬਸ ਇੱਕੋ ਕੰਮ ਨੂੰ ਛੱਡਿਆ ਉਹਨਾਂ ਵੀ ਸਾਨੂੰ ਪੁਣ ਦੇ, ਇੱਕ ਵਾਰੀ ਸਾਨੂੰ ਪੁਣ ਦੇ। ਜਰਨੈਲਾਂ ਨੇ ਕਿਹਾ ਅਸੀਂ ਵਾਪਸ ਤੈਨੂੰ ਪੁਣ ਦਿਆਂਗੇ ਤੇ ਫਿਰ ਜੱਫੀ ਪਾ ਲਾਂਗੇ, ਵਿੱਚੋਂ ਜੇ ਅਸੀਂ ਆਪਣਾ ਕੰਮ ਕੱਢ ਲਾਂਗੇ। ਇਹ ਅਗਰ ਇਹ ਅਸਲ ਹੋਇਆ ਤਾਂ ਮੌਲਾਨਾ ਸਾਹਿਬ ਤੇ ਜ਼ਮੀਨ ਤੰਗ ਹੋ ਜਾਣੀ ਹੈ। ਅਗਰ ਨਾ ਹੋਇਆ ਤੇ ਫਿਰ ਥੁੱਕ 'ਚ ਪਕੌੜੇ ਨਿਕਲ ਰਹੇ ਨੇ ਮਾਜ਼ਰਤ ਨਾਲ। ਤੇ ਜੇ ਹਜੇ ਵੀ ਤੁਹਾਨੂੰ ਸਮਝ ਨਹੀਂ ਆਉਂਦੀ ਤੇ ਫਿਰ ਮੈਂ ਡਾਕਟਰ ਤੇ ਹੈ ਨਹੀਂ ਮੈਡੀਕਲ ਜਿਹੜਾ ਦੱਸਾਂ ਤੁਹਾਨੂੰ ਵੀ ਕਿਹੜੀ ਸ਼ੈ ਖਾਓ, ਲੇਕਿਨ ਫਿਰ ਸਟੰਟਡ ਗਰੋਥ ਦਾ ਕੋਈ ਨਾ ਕੋਈ ਰੌਲਾ ਤੁਹਾਡੇ ਨਾਲ ਜ਼ਰੂਰ ਹੈ। ਇਸ ਵਾਸਤੇ ਇਹ ਗੱਲ ਤਾਂ ਪਹਿਲੇ ਸਮਝ ਲਓ ਵੀ ਇਹ ਸਾਰਾ ਕੁਝ ਕੀ ਹੋਇਆ। ਇਹ ਇਹਨਾਂ ਮਜਬੂਰੀਆਂ ਦੀ ਵਜ੍ਹਾ ਤੋਂ ਵੀ ਜੋ ਕੁਛ ਇਹ ਹੋ ਰਿਹਾ, ਜਿੱਡੀ ਤੇਜ਼ੀ ਨਾਲ ਜਰਨੈਲ ਬਦਲ ਰਹੇ ਨੇ ਸੂਰਤ ਹਾਲ ਨੂੰ, ਉਹਦੇ 'ਚ ਅਗਰ ਅਸੀਂ ਇੱਕ ਦਿਨ ਵੀ ਛੁੱਟੀ ਕਰਨੇ ਆ ਤਾਂ ਇਸ ਗੱਲ ਦਾ ਸਾਨੂੰ ਅਹਿਸਾਸ ਹੈ, ਅਦਰਾਕ ਹੈ ਵੀ ਉਹਦਾ ਨੁਕਸਾਨ ਕੀ ਹੁੰਦਾ ਹੈ। ਅੱਜ ਵੀ ਯਕੀਨ ਕਰੋ ਬੋਲਣਾ ਬੜਾ ਔਖਾ ਹੈ। ਇਹ ਇੱਕ ਲਫ਼ਜ਼ ਜਿਹੜਾ ਹੈ ਨਾ, ਇਹ ਇੰਝ ਹੀ ਸਮਝੋ ਕਿ ਬਸ ਮੁਸ਼ਕਿਲ ਨਾਲ ਹੀ ਨਿਕਲ ਰਿਹਾ। ਅੱਛਾ ਜੀ, ਅੱਗੇ ਚੱਲਦੇ। ਅਗਲੀ ਗੱਲ ਇਹ ਹੈ ਕਿ ਨੌਰੀਨ ਨਿਆਜ਼ੀ ਦਾ ਬਿਆਨ ਜਿਹੜਾ ਉਹ ਨਾਕਾਬਲੇ ਮਾਫੀ ਹੈ। ਕਿਸੇ ਕਿਸਮ ਦੀ ਰਾਇਤ ਨਹੀਂ ਦਿੱਤੀ ਜਾਏਗੀ। ਡੰਟੋਨਿਕ ਅਥਾਤਾਰ ਨੇ ਬਿਆਨ ਦਿੱਤਾ ਹੈ ਜਰਨੈਲਾਂ ਦੇ ਕਹਿਣ 'ਤੇ। ਅੱਛਾ, ਹੁਣ ਮੈਨੂੰ ਇਹ ਦੱਸੋ ਨੌਰੀਨ ਨਿਆਜ਼ੀ ਨੇ ਕੀ ਆਖਿਆ ਹੈ? ਨੌਰੀਨ ਨਿਆਜ਼ੀ ਸਾਹਿਬਾ ਨੇ ਇਹੀ ਆਖਿਆ ਨਾ ਕਿ ਇਹ ਇਸਰਾਈਲ ਦੇ ਨਾਲ ਤੇ ਰਲੀ ਮਿਲੀ ਗੱਲ ਲੱਗਦੀ ਹੈ ਤੇ ਵਰਨਾ ਇੰਡੀਆ ਅੱਗੋਂ ਕੋਈ ਜਵਾਬ ਤੇ ਦਿੰਦਾ। ਅੱਗੋਂ ਸੁਣ ਲਓ ਜ਼ਰਾ, ਇਹਨਾਂ ਦੀਆਂ ਆਪਣੀਆਂ ਗੱਲਾਂ ਸੁਣ ਲਓ, ਫਿਰ ਤੁਸੀਂ ਮੈਨੂੰ ਦੱਸਣਾ ਹੈ ਵੀ ਨੌਰੀਨ ਨਿਆਜ਼ੀ ਸਾਹਿਬਾ ਦਾ ਜਿਹੜਾ ਇਹ ਖਿਆਲ ਹੈ, ਤਜਜ਼ੀਆ ਹੈ, ਇਹ ਕਿੰਨਾ ਸਹੀ ਹੈ ਤੇ ਕਿੰਨਾ ਗਲਤ ਹੈ। ਸੁਣੋ ਜ਼ਰਾ। ਬੰਨੂ 'ਚ ਹਮਲਾ ਹੋਇਆ ਤੇ ਸਾਨੂੰ ਸਿਕਿਉਰਿਟੀ ਜ਼ਰਾਏ ਮਤਲਬ DG ISPR ਸਾਹਿਬ ਨੇ ਦੱਸਿਆ, ਆਪ ਕਿਸੇ ਹੋਰ ਨੇ ਨਹੀਂ, ਕਿ ਇਹ ਇੰਡੀਆ ਨੇ ਕਰਾਇਆ ਹੈ, ਇਹ ਫਿਤਨਾਤੁਲ ਹਿੰਦੁਸਤਾਨ ਹੈ। ਸਮਝ ਗਏ? ਲੇਕਿਨ ਫਿਰ ਇਹ ਨਹੀਂ ਦੱਸਿਆ ਵੀ ਅਸੀਂ ਉਹਨਾਂ ਨੂੰ ਡਕਾਇਆ ਜਾਂ ਡਕਾਂਗੇ। ਅੱਗੇ ਸੁਣੋ। ਲੇਵੀਜ਼ ਅਹਿਲਕਾਰਾਂ 'ਤੇ ਹਮਲਾ ਹੋਇਆ, ਸਾਨੂੰ ਪਾਕ ਫੌਜ ਨੇ ਦੱਸਿਆ, DG ISPR ਨੇ, ਕਿ ਫਿਤਨਾਤੁਲ ਹਿੰਦੁਸਤਾਨ ਇਹ ਹਿੰਦੁਸਤਾਨ ਨੇ ਕਰਾਇਆ। ਮਸਤੌਂਗ 'ਚ ਫੌਜੀ ਕਾਫਲੇ 'ਤੇ ਹਮਲਾ ਹੋਇਆ, ਸਾਨੂੰ ਪਾਕ ਫੌਜ ਨੇ ਮਤਲਬ DG ISPR ਸਾਹਿਬ ਨੇ ਦੱਸਿਆ ਕਿ ਇਹ ਫਿਤਨਾਤੁਲ ਹਿੰਦੁਸਤਾਨ ਨੇ ਕਰਾਇਆ। ਇਹ ख्वाजा आसिफ ਸਾਹਿਬ ਕੀ ਕਹਿ ਰਹੇ ਨੇ ਜ਼ਰਾ ਸੁਣ ਲਓ ਚੰਗੀ ਤਰ੍ਹਾਂ। ਇਹ ਵੀ ਉਹੀ ਗੱਲ ਕਹਿ ਰਹੇ ਨੇ ਕਿ ਇੰਡੀਆ ਸਾਡੇ ਸ਼ਹਿਰਾਂ ਦੇ ਵਿੱਚ ਕਤਲੋ ਗਾਰਤ ਕਰ ਰਿਹਾ ਹੈ। ख्वाजा आसिफ ਸਾਹਿਬ ਕਹਿ ਰਹੇ ਨੇ ਕਿ ਇੰਡੀਆ ਜਿਹੜਾ ਉਹ ਇਸ ਵੇਲੇ ਸਾਡੇ ਸ਼ਹਿਰਾਂ 'ਚ ਕਤਲੋ ਗਾਰਤ ਕਰ ਰਿਹਾ। ਉਹਨੇ ਸਾਡੇ 'ਤੇ ਹਮਲਾ ਕਰ ਦਿੱਤਾ, ਉਹ ਹੋਰ ਹਮਲੇ ਵੀ ਕਰੇਗਾ। ਉਹਨੇ ਸਾਡੇ ਸਾਰੇ ਸ਼ਹਿਰਾਂ 'ਚ ਕਤਲੋ ਗਾਰਤ ਕਰਨੀ ਅਤੇ ਜੇ ਸਾਡਾ ਇੱਕ ਸ਼ਹਿਰੀ ਵੀ ਮਾਰਿਆ, ख्वाजा आसिफ ਨੇ ਕਿਹਾ, ਅਤੇ ਅਸੀਂ ਇੱਟ ਦਾ ਜਵਾਬ ਪੱਥਰ ਨਾ ਦਿਆਂਗੇ। ਸਾਡੇ ਸ਼ਹਿਰੀਆਂ ਨੂੰ ਕੁਝ ਹੋਇਆ ਤਾਂ ਉਹਨਾਂ ਦੇ ਸ਼ਹਿਰ ਵੀ ਆਬਾਦ ਨਹੀਂ ਰਹਿਣਗੇ ਜਾਂ ਉੱਥੇ ਵੀ ਸਕੂਨ ਨਹੀਂ ਰਹੇਗਾ। ਅਸੀਂ ਇਹ ਕਰ ਦਿਆਂਗੇ ਤੇ ਅਸੀਂ ਉਹ ਕਰ ਦਿਆਂਗੇ। मैं कोलों नहीं बना रहा गल, ए सुनो। इंडिया जो है ना वो अपनी जो हमारी इंफॉर्मेशन है कि वो इस वक्त जो है एक ऑल आउट वॉर की जगह जो है पाकिस्तान के शहरों में जो है वो
दहशतगर्दी की जो है पूरी पूरी तैयारी कर रहा है। और उस टेररिज्म की जो वेव है, मैं आप लोगों की वसातत से बताना चाहता हूँ कि हम उसके लिए पूरा तैयार हैं। और ये टिट फॉर टैट होगा। अगर हमारे शहरों में हमारे सिटीजन्स जो हैं वो महफूज ना हुए, अगर उन पे अटैक हुआ, तो ये इंडिया के सिटीजन भी जो है महफूज नहीं रहेंगे। बिल्कुल ये अगर एक भी हमारा सिटीजन जो है, हमें ये साबित हुआ कि वो इंडियन परपेट्रेटेड या इंडियन ऑर्केस्ट्रेटेड अटैक में कोई शहीद हुआ है, तो वी विल मेक देम पे थ्रू देयर नोजेस। इंडियंस को जो है ये बिल्कुल क्लैरिटी के साथ पता होना चाहिए। सुन लिया जे, हुण इंडिया ने कोई एक बंदा मारिया है पाकिस्तान च। गार्डियन ने स्टोरी की थी, एक एक तफसील दसी सी कि फलाने थां ते आके फलाना बंदा मारिया है। साडा एक ब्रिगेडियर हमजा साहब ने शहीद कर दिता, आमिर सरफराज उर्फ तांबा नूं, और पता नहीं किनू, वो सारियां दे नाम दसे सन। इंडियन जिस वेले होम मिनिस्टर को पूछया कि ये तुसीं कीता है, तो उन्हें कहा जी कीता है। राजनाथ ने कहा कीता है, अगों भी घर च घुस के मारांगे। ये बयान देने तो बाद उन्हें 3 दिन बाद होर एक आमिर सरफराज नूं मार छड़िया, लाहौर शहीद कर दिता। हुण ये सानू दसदे ने कि वो साडे ये नहीं कह रहे कि सानू शक है कि उन्होंने करना है, ये पक्का इल्ज़ाम ला रहे हैं कि उन्होंने कीता। वज़ीर दिफा कहता भी वो कर रहे हैं, तो जे साडे शहरियों नुकसान बचाया अगों जिहड़ा कर लिया अगों, तो असीं तुहाडी मंजी ठोक के रख देंगे। यही गल की ना। DGSPR बन्नू वाला हमला भी आंदे ने उन्होंने किया, लेवीज़ वाला भी, मस्तौंग वाला भी, पता नहीं किहड़ा रोज़ ही सानू दसदे ने वो कर रहे हैं। हुण मैनूं दसो असीं उन्हां दी किहड़ी लत्त भन्नी है। वज़ीर दिफा ने आख्या सी भी वो करनगे तो असीं ऐ कर देंगे, तो वह कर देंगे, तो इंज कर देंगे। ये दस दिओ भी असीं कीता की है? असीं कीता कुछ हुण तक? कीता तो कौम के सामने रख दिओ। खबरां ही तो सानूं नज़र नहीं आया कि असीं कुछ कीता होवे किसी जगह ते भी। जे तुसीं कीता है तो दसो, वो तो कर रहे हैं, तो दस रहे हैं रोज़ ही। आप मन रहे हो, वो की दस रहे हैं? वो कर रहे हैं, तुसीं दस रहे हो कि वो कर रहे हैं अपने मूँह। सानू तुसीं कहा सी असीं उन्हां दी साह बंद कर देना, पानी बंद किया। उन्हां पानी छड्ड के साडी हर शै बंद कर दी। आवाज़ उन्हां नहीं बंद की। एवें मैं मेरा मतलब कवां ये तो मैं कह दियाँ फितनतुल हिंदुस्तान ने की। ये फितनतुल कैनेडा है। कैनेडा के जंगलों च अग लगी, उतों इधर अपड़ी। जाहिर है फिर अगों जो भी गल बननी सी। मैं कला नहीं, इत्थे कई बीमार होए फिरदे ने इस वेले। अच्छा जी, सॉरी है। तो मुख्तसर गल ये है कि उन्होंने इन्ना कुछ किया, असीं अगों कुछ नहीं किया। ये साडी कामयाबी है या नाकामी है? ये तुसीं दस दिओ सारे। ये साडी कामयाबी इन्हां दे अपने ऐलानां तो बाद, उन्हां दीयां कार्रवाइयां तो बाद, इन्हां दे इकरार तो बाद, एक कामयाबी है या नाकामी है? साडी नाकामी है ना, असीं कुछ नहीं किया। यही गल नौरीन खान नियाजी साहबा ने कही है। तो उन्होंने असीं गद्दार कह रहे हैं, तो रैड लाइन क्रॉस कर दी है। उन्होंने NCCIA का जोड़ा वो नोटिस भी भेज दिता, फजल रहमान को कुछ भी नहीं किया। वो आंदा अपने शहीद हिंदुओं दे आए, उन्होंने कब्रस्ताना दफन करता है। तुसीं शहीदां दी इंसल्ट की है, तुसीं बंदे छड्ड के भज आउंदे हो, अपनियां लाशां छड्ड के भज आउंदे हो। तुसीं समगलर जे, तुसीं ऐ जे, तुसीं ओ जे, उन्हें छड्डिया कुछ नहीं पल्ले। तो नौरीन खान नियाजी ने बड़ा कसूर कर दिता है दस के भी तुसीं गुनाह किया है, मतलब कि वो साडे नाल धक्का कर रहे हैं, असीं अगों कुछ नहीं कर पा रहे। तो या तो फिर सावां तोलो, तो या फिर खामोशी इख्तियार करो। दिल होर सी थोड़े मिनट गल करन दा, हाज़री भी जरूरी सी तुहाडे सामने, लेकिन हिम्मत भी कोई नहीं। इसलिए इत्थे ही इजाज़त दिओ, ते रब रख।